ਜੇ ਨਵੀਂ ਬਿਲਡਿੰਗ ਦਾ ਉਦਘਾਟਨ ਉਹਨੇ ਕਰਨਾ ਸੀ ਤੇ ਫਿਰ ਉਹ ਰਾਸ਼ਟਰਪਤੀ ਵੱਲੋਂ ਕੀਤਾ ਜਾਣਾ ਸੀ। ਉਹਨੇ ਮੋਦੀ ਨੇ ਕਿਹਾ ਹੋਣਾ ਕਿ ਵੀ ਹੁਣ ਉਹ ਜੇ ਰਾਮ ਮੰਦਿਰ ਦਾ ਉਦਘਾਟਨ ਕਰਨ ਆਪ ਚਲਾ ਗਿਆ, ਜਿਵੇਂ ਭਗਵਾਨ ਰਾਮ ਦਾ ਅਵਤਾਰ ਹੋਏ, ਪਾਰਲੀਮੈਂਟ ਦਾ ਤਾਂ ਉਹਨੇ ਕਰਨਾ ਹੀ ਸੀ। ਔਰ ਉਹਦੇ ਨਤੀਜੇ ਦੇ ਤੌਰ ਤੇ ਜਿਹੜੀ ਆਪੋਜੀਸ਼ਨ ਅੱਜ ਕੱਲ੍ਹ ਐਗਰੈਸਿਵ ਹੈ, ਇੰਨੀ ਆਪੋਜੀਸ਼ਨ ਪਾਰਟੀਆਂ ਨੇ ਇਹ ਐਲਾਨ ਕਰ ਦਿੱਤਾ ਹੈ कि जी असी इस ਜਿਹੜਾ 28 मई ਨੂੰ ਉਦਘਾਟਨ ਸਮਾਰੋਹ ਹੈ ਉਹਦਾ ਬਾਈਕਾਟ ਕਰ ਰਹੇ। ਅੱਛਾ। ਕਿਉਂਕਿ ਉਦਘਾਟਨ ਕਰਨ ਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਹੈ ਉਹ ਰਾਸ਼ਟਰਪਤੀ ਕੋਲ ਹੈ। ਹਿੰਦੂ ਕਵੀਆਂ ਦਾ ਏਜੰਡਾ ਤਾਂ ਇਹ ਹਿੰਦੂ ਹਾਰਟਲੈਂਡ 'ਚ ਜਿਹਨੂੰ ਕਾਊ ਬੈਲਟ ਵੀ ਕਹਿੰਦੇ ਨੇ। ਬਿਲਕੁਲ। ਹੁਣ ਜਿਹੜੀਆਂ ਦੱਖਣ ਦੀਆਂ ਜਿੱਥੇ ਕਿ ਡਰੈਵਡਨ ਰੇਸ ਦੇ ਲੋਕ ਰਹਿੰਦੇ ਨੇ, 5 ਸਟੇਟਾਂ ਨੇ, ਉਹਨਾਂ 'ਚ ਸਿਰਫ ਇੱਕ ਬੀਜੇਪੀ ਦੇ ਕੋਲ ਸੀ, ਕਰਨਾਟਕਾ, ਉਹ ਵੀ ਹੱਥੋਂ ਨਿਕਲ ਗਈ। ਬਾਕੀ ਜਿਹੜੀਆਂ ਨੇ ਤਮਿਲਨਾਡੂ, ਤੇਲੰਗਾਨਾ, ਆਂਧਰਾ ਔਰ ਕੇਰਲਾ, ਉਹਦੇ 'ਚ ਇਹਨਾਂ ਦੀਆਂ ਹਕੂਮਤਾਂ ਨਹੀਂ ਨੇ। ਹੁਣ ਇਹ ਬਦੋ-ਬਦੀ ਸਾਊਥ ਨੂੰ ਨਾਲ ਨੂੜਨਾ ਚਾਹੁੰਦੇ ਨੇ। ਤੁਹਾਡੀ ਜ਼ਬਾਨ ਹਿੰਦੀ ਨਹੀਂ ਹੈ, ਤੁਸੀਂ ਤਮਿਲ ਹੋ, ਹਿੰਦੀ ਤੋਂ ਤਾਂ ਤੁਹਾਨੂੰ ਤੁਸੀਂ ਵੜ ਨਹੀਂ ਦਿੰਦੇ ਆਪਣੇ ਸੂਬਿਆਂ 'ਚ। ਪਰ ਦੇਖੋ ਸਾਡਾ ਸੰਬੰਧ, ਅਸੀਂ ਦੇਖੋ ਤੁਹਾਡਾ ਇਹ ਜਿਹੜਾ ਲਿਆ ਕੇ ਸਥਾਪਿਤ ਕਰ ਦਿੱਤਾ ਹੈ, ਔਰ ਸੰਗੋਲ, ਔਰ ਇਹ ਸੰਗੋਲ ਤੁਹਾਡੇ ਚੋਲ ਖਾਨਦਾਨ ਦੇ ਆਂਦਾ। ਅਸੀਂ ਦੇਖੋ, ਅਸੀਂ ਤਾਂ ਸ਼ਿਵ ਜੀ ਦਾ ਨੰਦੀ ਜਿਹੜਾ, ਅਸੀਂ ਤਾਂ ਬੈਲ ਨੂੰ ਆਪਣੇ ਕੋਲ ਬਿਠਾ ਲਿਆ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਦੀ ਨਵੀਂ ਬਣੀ ਬਿਲਡਿੰਗ ਦਾ ਪ੍ਰਧਾਨ ਮੰਤਰੀ ਮੋਦੀ ਵੱਲੋਂ 28 ਮਈ ਨੂੰ ਉਦਘਾਟਨ ਕੀਤਾ ਜਾਣਾ ਹੈ। ਸੋ ਵਿਰੋਧੀ ਧਿਰ ਦੀਆਂ 19 ਪਾਰਟੀਆਂ ਨੇ ਇਸ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ, ਕਿਉਂਕਿ ਉਹਨਾਂ ਅਨੁਸਾਰ ਪਾਰਲੀਮੈਂਟ ਬਿਲਡਿੰਗ ਦਾ ਉਦਘਾਟਨ ਰਾਸ਼ਟਰਪਤੀ ਵੱਲੋਂ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਪ੍ਰਧਾਨ ਮੰਤਰੀ ਵੱਲੋਂ। ਪਰ ਇਸ ਸਾਰੀ ਡਿਬੇਟ ਵਿੱਚ ਇੱਕ ਇਸ਼ੂ ਦੀ ਚਰਚਾ ਨਹੀਂ ਹੋ ਰਹੀ ਕਿ ਭਾਰਤੀ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਵਿੱਚ ਤਾਮਿਲਨਾਡੂ ਦੇ ਪੰਡਤਾਂ ਵੱਲੋਂ ਡਿਜ਼ਾਈਨ ਕੀਤੇ ਗਏ ਸਿੰਗੋਲ ਨੂੰ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਉੱਤੇ ਨੰਦੀ ਬੈਲ ਹੈ ਉਸ ਦਾ ਇਮੇਜ ਹੈ। ਸੋ ਯਾਦ ਰਹੇ, ਨੰਦੀ ਬੈਲ ਹਿੰਦੂ ਭਗਵਾਨ ਸ਼ਿਵ ਜੀ ਦੀ ਜਿਹੜੀ ਸਵਾਰੀ ਹੈ। ਸੋ ਜ਼ਾਹਿਰ ਹੈ ਕਿ ਨਵੀਂ ਪਾਰਲੀਮੈਂਟ ਬਿਲਡਿੰਗ ਹਿੰਦੂਤਵੀ ਭਾਰਤ ਦੀ ਨੁਮਾਇੰਦਗੀ ਕਰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਖਾਸ ਤੌਰ 'ਤੇ ਕਰਨਾਟਕਾ ਦੇ ਵਿੱਚ ਬੀਜੇਪੀ ਦੀ ਡਿਫੀਟ ਤੋਂ ਬਾਅਦ ਮੋਦੀ ਦਾ ਗ੍ਰਾਫ ਥੱਲੇ ਨੂੰ ਜਾ ਰਿਹਾ ਹੈ। ਅੱਛਾ। RSS ਦੇ ਅੰਦਰੂਨੀ ਹਲਕਿਆਂ 'ਚ ਵੀ ਇਹ ਡਿਬੇਟ ਚੱਲ ਰਹੀ ਹੈ ਕਿ ਮੇਬੀ 2024 ਦੀਆਂ ਚੋਣਾਂ ਤੋਂ ਪਹਿਲਾਂ ਆਦਿੱਤਿਆਨਾਥ ਯੋਗੀ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਬਣਾ ਕੇ RSS ਵਾਲੇ ਮੈਦਾਨ 'ਚ ਉਤਾਰਨ। ਔਰ ਇਸ ਸਾਰੀ ਡਿਬੇਟ ਦੇ ਚੱਲਦਿਆਂ ਆਸਟ੍ਰੇਲੀਆ ਦੇ ਵਿੱਚ ਜਿਸ ਲੈਵਲ ਦੀ ਨੌਟੰਕੀ ਕੀਤੀ ਗਈ, ਔਰ ਉਹ ਵੀ ਵੇਚਣ ਦੀ ਮੀਡੀਆ 'ਚ ਕੋਸ਼ਿਸ਼ ਕੀਤੀ ਗਈ ਕਿ ਜੀ ਜਿਵੇਂ ਮੋਦੀ ਦਾ ਜਿਹੜਾ ਬਾਹਰ ਇਮੇਜ ਹੈ ਉਸ ਨੂੰ ਕੋਈ ਫਰਕ ਨਹੀਂ ਪਿਆ, ਦੇਖੋ ਕਿਵੇਂ। ਔਰ ਉਸ ਦੀ ਈਗੋ ਮੈਸਾਜ ਬਾਈਡਨ ਨੇ ਵੀ ਕੀਤੀ ਜਦੋਂ ਉਹਨੇ ਕਿਹਾ ਕਿ ਜੀ ਮੈਂ ਤਾਂ ਮੋਦੀ ਦਾ ਆਟੋਗ੍ਰਾਫ ਚਾਹੁੰਦਾ, ਜਾਂ ਐਲਬਨੀਜ਼ ਨੇ ਵੀ ਕਿਹਾ ਕਿ ਜੀ ਮੋਦੀ ਇਜ਼ ਮਾਈ ਬੌਸ। ਇਹਨੂੰ ਭਾਰਤੀ ਮੀਡੀਆ ਨੇ ਬੜਾ ਉਹਨੂੰ ਚੁੱਕਿਆ। ਲੇਕਿਨ ਸ਼ਾਇਦ ਜਿਸ ਗੱਲ ਦੀ ਇਹਨਾਂ ਨੂੰ ਐਕਸਪੈਕਟੇਸ਼ਨ ਬੀਜੇਪੀ ਨੂੰ ਨਾ ਹੋਏਗੀ, ਇੱਕ ਬਹੁਤ ਵੱਡਾ ਹੋਰ ਨੌਟੰਕੀ ਜਿਹੜੀ ਮੀਡੀਆ ਦੇ ਰਾਹੀਂ ਇਹਨਾਂ ਨੇ ਕਰਨੀ ਸੀ। 28 ਮਈ ਨੂੰ ਜਿਹੜੀ ਨਵੀਂ ਪਾਰਲੀਮੈਂਟ ਦੀ ਬਿਲਡਿੰਗ ਇਹਨਾਂ ਨੇ ਬਣਵਾਈ ਹੈ, ਇਹ ਕਹਿ ਕੇ, ਕਿਉਂਕਿ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੇ ਕਈ ਇਰਾਦੇ ਨੇ, ਕਿਉਂਕਿ ਇਹਨਾਂ ਨੂੰ ਇਹ ਲੱਗ ਰਿਹਾ ਵੀ ਹੌਲੀ ਹੌਲੀ ਜਿਹੜੇ ਆ ਹਿੰਦੂ ਹਾਰਟਲੈਂਡ ਹੈ, ਜਿਸ ਦੇ ਵਿੱਚ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰਾਖੰਡ ਔਰ ਇਹ ਜਿਹੜੀ ਹੈ ਛੱਤੀਸਗੜ੍ਹ, ਇਹ ਸਾਰੇ ਸੂਬੇ ਨੇ, ਇਹਨਾਂ ਦੀ ਆਬਾਦੀ ਬਹੁਤ ਤੇਜ਼ੀ ਨਾਲ ਵਧੀ ਹੈ। ਔਰ ਜਿੰਨੇ ਮੈਂਬਰ ਪਾਰਲੀਮੈਂਟ ਫਿਕਸ ਹੋਏ ਨੇ ਆਲਰੇਡੀ, ਜਿਹੜੇ ਪਹਿਲੀ ਪਾਰਲੀਮੈਂਟ 'ਚ ਬੈਠਦੇ ਨੇ, ਇਹ ਹੁਣ ਕਿਉਂਕਿ ਚਾਹੁੰਦੇ ਨੇ ਕਿ ਨਵੇਂ ਜਿਹੜਾ ਹੈ ਪਾਰਲੀਮੈਂਟ ਦੇ ਮੈਂਬਰਾਂ ਦੀ ਗਿਣਤੀ ਵਧਾਈ ਜਾਏ। ਉਹ ਤਾਂ ਨਾ ਸਾਊਥ 'ਚੋਂ ਵਧਣੀ ਹੈ, ਨਾ ਪੰਜਾਬ 'ਚੋਂ ਵਧਣੀ ਹੈ, ਜਿਹੜਾ ਜਾਂ ਨਾ ਜੰਮੂ ਕਸ਼ਮੀਰ 'ਚੋਂ, ਤਾਂ ਉਹਦਾ ਵੈਸੇ ਹੀ ਸੂਬੇ ਦਾ ਵਜੂਦ ਹੀ ਮਿਟਾ ਦਿੱਤਾ। ਸੋ ਉਸ ਦੇ ਲਈ ਇਹਨਾਂ ਨੇ ਕਿਹਾ ਕਿ ਜੀ ਜਿਹੜੇ ਹੁਣ ਜ਼ਿਆਦਾ MP ਜਦੋਂ ਬਣਨਗੇ, ਸਾਨੂੰ ਨਵੀਂ ਬਿਲਡਿੰਗ ਚਾਹੀਦੀ ਹੈ। ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਆਪਣੇ ਹੀ ਉਹ ਅਡਾਨੀ ਅੰਬਾਨੀਆਂ ਵਰਗੇ ਕੋਈ ਠੇਕੇਦਾਰ ਲੱਭੇ ਹੋਣਗੇ, ਉਹ ਪੈਸੇ ਖਾਣ ਦਾ ਵੀ ਇੱਕ ਤਰੀਕਾ ਹੈ। ਹੁਣ ਉਹ ਜਿਹੜਾ ਇੰਨਾ ਵੱਡਾ ਇਹਨਾਂ ਨੇ ਜਿਹੜੀ ਪੋਪ ਲੀਲਾ ਕੀਤੀ ਪਾਰਲੀਮੈਂਟ ਬਿਲਡਿੰਗ ਦੇ ਨਾਂ ਥੱਲੇ, ਹੁਣ ਬੇਸ਼ੱਕ ਭਾਵੇਂ ਇੰਡੀਅਨ ਕਨਸਟੀਟਿਊਸ਼ਨ 'ਚ ਰਾਸ਼ਟਰਪਤੀ ਜਿਹਨੂੰ ਕਹਿੰਦੇ ਨੇ, ਅਸੀਂ ਪ੍ਰੈਜ਼ੀਡੈਂਟ ਲਫ਼ਜ਼ ਇਸਤੇਮਾਲ ਕਰਦੇ ਹਾਂ, ਉਸ ਦਾ ਉਹ ਇੱਕ ਫਿਗਰ ਹੈਡ ਹੈ, ਪਰ ਕਨਸਟੀਟਿਊਸ਼ਨਲ ਹੈਡ ਹੈ। ਫੌਜ ਦਾ ਕਮਾਂਡਰ ਇਨ ਚੀਫ ਰਾਸ਼ਟਰਪਤੀ ਹੁੰਦਾ, ਉਹਦੇ ਆਰਡਰ ਦੇ ਥੱਲੇ ਹੀ ਜੰਗ ਡਿਕਲੇਅਰ ਹੁੰਦੀ ਹੈ। ਇਸੇ ਤਰ੍ਹਾਂ ਕੋਈ ਵੀ ਨਿਰਣਾ ਜਾਂ ਫੈਸਲਾ ਜਿਹੜਾ ਪਾਰਲੀਮੈਂਟ, ਇਸ ਲਈ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੁੰਦਾ ਹੈ, ਭਾਵੇਂ ਸਪੀਚ
ਉਹਨੂੰ ਗਵਰਨਮੈਂਟ ਨੇ ਲਿਖ ਕੇ ਦਿੱਤੀ ਹੁੰਦੀ ਹੈ, ਉਹਨੇ ਹੀ ਪੜ੍ਹਨੀ ਹੁੰਦੀ ਹੈ, ਪਰ ਉਹਦੀ ਇਨੋਗ੍ਰੇਸ਼ਨ ਪ੍ਰੈਜ਼ੀਡੈਂਟ ਦੀ ਸਪੀਚ ਨਾਲ ਹੁੰਦੀ ਹੈ। ਇਵੇਂ ਹੀ ਸਟੇਟ ਅਸੈਂਬਲੀਆਂ 'ਚ ਸਟੇਟਾਂ 'ਚ ਭਾਵੇਂ ਗਵਰਨਰ ਦਾ ਅਹੁਦਾ ਇੱਕ ਸਿੰਬੋਲਿਕ ਅਹੁਦਾ ਹੈ, ਪਰ ਜਦੋਂ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦਾ ਹੈ ਗਵਰਨਰ ਸਪੀਚ ਪੜ੍ਹਦਾ, ਭਾਵੇਂ ਉਹਨੂੰ ਉਹਨਾਂ ਨੇ ਹੀ ਦਿੱਤੀ ਹੁੰਦੀ ਹੈ ਪੜ੍ਹਨ ਦੇ ਲਈ। ਹੁਣ ਇਹਨਾਂ ਹਾਲਾਤਾਂ 'ਚ ਜ਼ਾਹਰ ਹੈ ਕਿ ਜੇ ਨਵੀਂ ਬਿਲਡਿੰਗ ਦਾ ਉਦਘਾਟਨ ਉਹਨਾਂ ਨੇ ਕਰਨਾ ਸੀ ਤੇ ਫਿਰ ਉਹ ਰਾਸ਼ਟਰਪਤੀ ਵੱਲੋਂ ਕੀਤਾ ਜਾਣਾ ਸੀ। ਲੇਕਿਨ ਮੋਦੀ, ਜਿਹਦੇ ਬਾਰੇ ਉਹਨੇ ਸਤਪਾਲ ਮਲਿਕ ਨੇ ਠੀਕ ਕਿਹਾ, ਉਹਨੇ ਕਿਹਾ ਜੀ ਇਹ ਮੇਰੀ ਤੋਂ ਨਿਕਲ ਹੀ ਨਹੀਂ ਸਕਦਾ, ਇਹ ਆਲੇ ਦੁਆਲੇ ਵੀ ਉਸ ਕਿਸਮ ਦੇ ਨੇ ਲੋਕ ਖੜੇ ਕੀਤੇ ਹੋਏ ਨੇ। ਔਰ ਉਹਨੇ ਮੋਦੀ ਨੇ ਕਿਹਾ ਹੋਣਾ ਕਿ ਵੀ ਹੁਣ ਉਹ ਜੇ ਰਾਮ ਮੰਦਿਰ ਦਾ ਉਦਘਾਟਨ ਕਰਨ ਆਪ ਚਲਾ ਗਿਆ, ਜਿਵੇਂ ਭਗਵਾਨ ਰਾਮ ਦਾ ਅਵਤਾਰ ਹੋਏ, ਪਾਰਲੀਮੈਂਟ ਦਾ ਤਾਂ ਉਹਨੇ ਕਰਨਾ ਹੀ ਸੀ। ਔਰ ਉਹਦੇ ਨਤੀਜੇ ਦੇ ਤੌਰ ਤੇ ਜਿਹੜੀ ਆਪੋਜੀਸ਼ਨ ਅੱਜ ਕੱਲ੍ਹ ਐਗਰੈਸਿਵ ਹੈ, ਔਰ ਕਰਨਾਟਕਾ ਦੀ ਵਿਕਟਰੀ ਤੋਂ ਬਾਅਦ ਕਾਂਗਰਸ ਨੂੰ ਵੀ ਥੋੜ੍ਹਾ ਜਿਹਾ ਇਹਦਾ ਬਲ ਮਿਲਿਆ। ਉਹਨਾਂ ਨੇ ਇਸ ਦੇ ਉੱਤੇ ਕਨਸਟੀਟਿਊਸ਼ਨਲ ਸਟੈਂਡ ਲਿਆ ਔਰ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਪਾਰਟ ਹੈ ਇਹ ਠੀਕ ਨਹੀਂ ਹੈ। 19 ਆਪੋਜੀਸ਼ਨ ਪਾਰਟੀਆਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੀ ਅਸੀਂ ਇਸ ਜਿਹੜਾ 28 ਮਈ ਨੂੰ ਉਦਘਾਟਨ ਸਮਾਰੋਹ ਹੈ ਉਹਦਾ ਬਾਈਕਾਟ ਕਰ ਰਹੇ। ਅੱਛਾ, ਕਿਉਂਕਿ ਉਦਘਾਟਨ ਕਰਨ ਦਾ ਕਨਸਟੀਟਿਊਸ਼ਨਲ ਰਾਈਟ ਜਿਹੜਾ ਹੈ ਉਹ ਰਾਸ਼ਟਰਪਤੀ ਕੋਲ ਹੈ। ਔਰ ਇਸ ਬਾਰੇ ਮਹੁਆ ਮੋਤਰੇ, ਜਿਹੜੀ ਬੜੀ ਵੋਕਲ ਪਾਰਲੀਮੈਂਟੇਰੀਅਨ ਹੈ ਤ੍ਰਿਣਮੂਲ ਕਾਂਗਰਸ ਦੀ, ਉਹਦੀ ਡਰਾਫਟਡ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹ ਜਾਰੀ ਕੀਤੀ। ਔਰ ਇਹ ਜਿਹੜੀਆਂ ਜਿੰਨੀਆਂ ਪਾਰਟੀਆਂ ਨੇ 19 ਆਪੋਜੀਸ਼ਨ ਪਾਰਟੀਆਂ, ਉਹਨਾਂ ਦੇ ਵਿੱਚ ਜ਼ਾਹਰ ਹੈ ਕਾਂਗਰਸ ਵੀ ਹੈ, DMK ਹੈ, ਆਮ ਆਦਮੀ ਪਾਰਟੀ ਵੀ ਹੈ, ਸ਼ਿਵ ਸੈਨਾ ਹੈ, ਸਮਾਜਵਾਦੀ ਪਾਰਟੀ ਹੈ, ਕਮਿਊਨਿਸਟ ਪਾਰਟੀ ਆਫ ਇੰਡੀਆ, ਝਾਰਖੰਡ ਮੁਕਤੀ ਮੋਰਚਾ, ਕੇਰਲਾ ਕਾਂਗਰਸ, ਵਿਧੂਲਾਲ ਚਿਤੁਰਗੜ੍ਹ ਕੈਚੀ ਕੋਈ ਰੀਜਨਲ ਪਾਰਟੀ ਹੋਏਗੀ, ਰਾਸ਼ਟਰੀ ਲੋਕ ਦਲ ਹੈ, ਤ੍ਰਿਣਮੂਲ ਕਾਂਗਰਸ ਹੈ, ਜਨਤਾ ਦਲ ਯੂਨਾਈਟਿਡ ਹੈ, ਨੈਸ਼ਨਲਿਸਟ ਕਾਂਗਰਸ ਪਾਰਟੀ ਹੈ, ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਹੈ, RJD ਹੈ ਰਾਸ਼ਟਰੀ ਜਨਤਾ ਦਲ, ਇੰਡੀਅਨ ਯੂਨੀਅਨ ਮੁਸਲਿਮ ਲੀਗ ਹੈ, ਨੈਸ਼ਨਲ ਕਾਨਫਰੰਸ ਹੈ ਫਾਰੂਕ ਅਬਦੁੱਲਾ ਦੀ, ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਹੈ, ਐਂਡ ਮਰੁਲ ਮਾਰਚੀ ਡ੍ਰੈਵਿਡ ਮਨੇਤਰ ਕੜਗਮ DMK ਦਾ ਬ੍ਰੇਕ ਅਵੇ ਸੈਸ਼ਨ ਹੈ। ਹੁਣ ਇਹ ਬੜਾ ਬੋਲਡ ਉਹਨਾਂ ਦਾ ਸਟੈਪ ਹੈ ਕਿ ਭਾਈ 19 ਪਾਰਟੀਆਂ ਜਿਹੜੀਆਂ ਨੇ ਉਹ ਇੱਕ ਗੈਦਰਿੰਗ ਥੱਲੇ ਆਈਆਂ ਔਰ ਇਹ ਹੌਲੀ ਹੌਲੀ ਮੁਹਾਜ਼ ਬਣ ਰਿਹਾ ਹੈ ਤਾਂ ਕਿ 2024 ਦੀਆਂ ਇਲੈਕਸ਼ਨਾਂ 'ਚ ਆਪੋਜੀਸ਼ਨ ਇਕੱਠੀ ਹੋ ਕੇ ਇਸ ਨੂੰ ਘੇਰੇ। ਸੋ ਇਹਨੂੰ ਲੈ ਕੇ ਅਸੀਂ ਇਸ ਡਿਬੇਟ 'ਚ ਤਾਂ ਨਹੀਂ ਪੈਂਦੇ ਕਿ ਜੀ ਕਨਸਟੀਟਿਊਸ਼ਨਲ ਹੈ ਕਿ ਨਹੀਂ ਹੈ, ਕਿਉਂਕਿ ਇਹ ਤਾਂ ਜ਼ਾਹਰ ਹੈ ਉੱਥੇ ਆਲਰੇਡੀ ਜੋ ਚੱਲ ਰਿਹਾ ਹੈ ਉਹ ਕਿਹੜਾ ਕਨਸਟੀਟਿਊਸ਼ਨ ਦੇ ਥੱਲੇ ਚੱਲ ਰਿਹਾ, ਕਿਹੜੇ ਕਨਸਟੀਟਿਊਸ਼ਨ ਦੇ ਥੱਲੇ 10 ਨੌਜਵਾਨ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਚੁੱਕ ਕੇ 2900 ਕਿਲੋਮੀਟਰ ਦੂਰ NSA ਲਾ ਕੇ ਭੇਜੇ ਹੋਏ ਨੇ। ਜੋ ਗੁੰਡਾਗਰਦੀ ਇਸ ਵੇਲੇ ਸੈਂਟਰਲ ਏਜੰਸੀਆਂ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਵੀ, ਮਨੀਪੁਰ ਦੇ ਵਿੱਚ ਕੀ ਹੋ ਰਿਹਾ ਹੈ, ਬਾਕੀ ਸੂਬਿਆਂ 'ਚ ਕੀ ਚੱਲ ਰਿਹਾ, ਉੱਥੇ ਕਿਹੜਾ ਕਾਨੂੰਨ ਤੇ ਕੌਣ ਕਿਹਨੂੰ ਪੁੱਛਦਾ ਹੈ, ਉਹ ਜਿਹਨੂੰ ਕਹਿੰਦੇ ਨੇ ਕਿ ਵੀ ਅੰਨੀ ਪੀਵੇ ਕੁੱਤੀ ਚੱਟੇ, ਉਸ ਦਾ ਨਹੀਂ। ਲੇਕਿਨ ਇਸ ਸਾਰੀ ਡਿਬੇਟ 'ਚ ਬੜੀ ਅੱਜ ਦੀਆਂ ਤੁਸੀਂ ਨੈਸ਼ਨਲ ਮੀਡੀਆ ਨਿਊਜ਼ ਦੇਖੋਗੇ ਜਾਂ TV ਤੇ ਇਸੇ ਦੀ ਡਿਬੇਟ ਹੋ ਰਹੀ ਹੈ ਕਿ ਜੀ ਇੰਨੀਆਂ ਆਪੋਜੀਸ਼ਨ ਨੇ ਬਾਈਕਾਟ ਕੀਤਾ ਹੈ, ਜਿਹੜੀ ਮੋਦੀ ਦੇ ਨਾਲ ਇੰਨੀਆਂ ਨੇ ਪਾਰਟੀਆਂ ਉਹ ਜੁਆਇਨ ਕਰਨਗੀਆਂ। ਪਰ ਮੇਰੀ ਨਜ਼ਰ ਇਸ ਸਾਰੇ ਦੇ ਉੱਤੇ ਜਦੋਂ ਮੈਂ ਇਹ BBC ਦੀ ਸਟੋਰੀ ਦੇਖੀ ਕਿ ਵੀ ਸਪੀਕਰ ਦੀ ਕੁਰਸੀ ਦੇ ਕੋਲ ਸੈਂਗੋਲ, ਇਹ ਤਮਿਲ ਜ਼ਬਾਨ ਦਾ ਲਫ਼ਜ਼ ਹੈ ਔਰ ਇਸ ਦਾ ਜਿਹੜਾ ਜਦੋਂ ਤੁਸੀਂ ਇਸ ਬਾਰੇ ਦੇਖਦੇ ਹੋ ਕਿ ਵੀ ਇਹ ਉਹਨਾਂ ਨੇ ਕਿਹਾ ਜੀ ਕਿ ਜਦੋਂ ਇਸ ਭਵਨ ਦਾ ਉਦਘਾਟਨ ਹੋਏਗਾ ਸੈਂਗੋਲ ਨੂੰ ਸਥਾਪਿਤ ਕੀਤਾ ਜਾਏਗਾ। ਹੁਣ ਇਸ ਬਾਰੇ ਅਮਿਤ ਸ਼ਾਹ ਪੱਤਰਕਾਰਾਂ ਨੂੰ ਦੱਸ ਰਿਹਾ ਕਿ ਸੈਂਗੋਲ ਕੀ ਹੈ। ਉਹਨੇ ਕਿਹਾ ਕਿ ਵੀ ਜੀ ਇਹ ਜਦੋਂ 14 ਅਗਸਤ 1947 ਨੂੰ ਨਹਿਰੂ ਨੇ ਆਪਣੇ ਸਹੁੰ ਚੁੱਕਣੀ ਸੀ ਪ੍ਰਧਾਨ ਮੰਤਰੀ ਦੇ ਤੌਰ ਤੇ, ਕਿਉਂਕਿ ਬ੍ਰਿਟਿਸ਼ ਸਾਮਰਾਜ ਤੋਂ ਬਾਅਦ ਉਹਨਾਂ ਦਾ ਆਣਾ ਸੀ, ਤੇ ਉਹਨੇ ਜਿਹੜਾ ਗਵਰਨਰ ਜਨਰਲ ਸੀ ਉਸ ਵੇਲੇ ਮਾਊਂਟ ਬੈਟਨ ਤੋਂ ਬਾਅਦ ਬਣਿਆ, ਬਾਅਦ ਚ ਰਾਜਗੋਪਾਲਾਚਾਰੀਆ, ਉਹ ਤਮਿਲ ਸੀ, ਮਦਰਾਸੀ ਸੀ, ਉਹਨੂੰ ਪੁੱਛਿਆ ਕਿ ਜੀ ਕੀ ਸਿੰਬੋਲਿਜ਼ਮ ਹੋਏ ਜਿਹਦੇ ਨਾਲ ਅਸੀਂ ਇਸ ਜਿਹੜੀ ਤਖਤ ਨਸ਼ੀਨੀ ਹੋਣੀ ਹੈ ਉਸ ਦਾ ਸ਼ੁਰੂ ਕਰੀਏ। ਤੇ ਉਹਨੇ ਰਿਸਰਚ ਵਗੈਰਾ ਕਰਕੇ ਉਹਨੇ ਕਿਹਾ ਜੀ ਜਿਹੜੇ ਚੋਲਾ ਡਾਇਨੈਸਟੀ ਸੀ ਤਮਿਲਾਂ ਦੀ ਇੱਕ 8ਵੀਂ 9ਵੀਂ ਸਦੀ ਤੱਕ, ਕਿ ਉਹਨਾਂ ਦਾ ਇੱਕ ਸਿੰਬਲ ਸੀ ਸੰਗੋਲ, ਔਰ ਇਹ ਜਿਹੜਾ ਹੈ ਉਹ ਸੰਗੋਲ ਫਿਰ ਨਹਿਰੂ ਨੂੰ ਤਮਿਲ ਮੰਦਰ ਦੇ ਪੁਜਾਰੀਆਂ ਨੇ, ਰਾਜਗੋਪਾਲਾਚਾਰੀਆ ਵੀ ਬ੍ਰਾਹਮਣ ਸੀ, ਨਹਿਰੂ ਵੀ ਬ੍ਰਾਹਮਣ ਸੀ, ਉਹ ਉੱਥੋਂ ਲੱਭ ਕੇ ਉਹਨਾਂ ਨੇ ਉਹ ਜਿਹੜਾ ਉਹਨਾਂ ਨੂੰ ਪੇਸ਼ ਕੀਤਾ। ਉਹਨਾਂ ਨੇ ਕਿਹਾ ਜੀ ਨਹਿਰੂ ਨੇ ਮਨਜ਼ੂਰ ਕਰ ਲਿਆ, ਪਰ ਬਾਅਦ 'ਚ ਨਹਿਰੂ ਨੇ ਉਸ ਨੂੰ ਜਿਹੜਾ ਇੱਕ ਮਿਊਜ਼ੀਅਮ ਦੇ ਵਿੱਚ ਰੱਖ ਦਿੱਤਾ ਹੈ, ਜਿਸ ਦਾ ਜਿਹੜਾ ਉਦੋਂ ਤੋਂ ਲੈ ਕੇ ਹੁਣ ਤੱਕ ਯਾਨੀ ਪਿਛਲੇ 75 ਸਾਲਾਂ ਤੋਂ ਜਿਹੜਾ ਸੰਗੋਲ ਹੈ ਜਿਹੜਾ ਤਮਿਲ ਮੰਦਰ ਦੇ ਪੁਜਾਰੀਆਂ ਨੇ ਨਹਿਰੂ ਨੂੰ ਦਿੱਤਾ ਸੀ,
ਉਹ ਉਸ ਮਿਊਜ਼ੀਅਮ ਦੇ ਵਿੱਚ ਪਿਆ ਹੋਇਆ ਜੀ। ਹੁਣ ਕਹਾਣੀ ਸ਼ੁਰੂ ਹੁੰਦੀ ਹੈ ਕਿ ਭਾਈ ਉਹਨਾਂ ਨੇ ਕਿਹਾ ਜੀ ਇਹ ਤਾਮਿਲ ਜ਼ਬਾਨ ਦਾ ਲਫ਼ਜ਼ ਹੈ, ਇਹ ਅਮਿਤ ਸ਼ਾਹ ਐਕਸਪਲੇਨ ਕਰ ਰਿਹਾ ਔਰ ਇਸ ਦਾ ਮਤਲਬ ਹੈ ਕਿ ਬਹੁਤ ਖੁਸ਼ਹਾਲ ਇਤਿਹਾਸਕ ਔਰ ਇਸ ਦਾ ਸੰਬੰਧ ਜਿਹੜਾ ਉਹ ਚੋਲ ਖਾਨਦਾਨ ਜਿਨ੍ਹਾਂ ਨੇ ਤਾਮਿਲਨਾਡੂ ਦੇ ਉੱਤੇ ਸਾਊਥ ਦੇ ਵਿੱਚ ਰੂਲ ਕੀਤਾ ਹੈ। ਹੁਣ ਅੱਗੋਂ ਕਹਿ ਰਿਹਾ ਕਿ ਵੀ ਇਹ ਜਿਹੜਾ ਇਸ ਨਾਲ ਸੰਬੰਧ ਰੱਖਦਾ ਹੈ ਤੇ ਇਸ ਦੇ ਉੱਤੇ ਨੰਦੀ ਵੀ ਬਣੇ ਹੋਏ ਨੇ। ਹੁਣ ਨੰਦੀ ਕੀ ਹੈ? ਹੁਣ ਜਿੰਨੇ ਬ੍ਰਾਹਮਣਾਂ ਨੇ ਦੇਵਤੇ ਕਲਪੇ ਬਣਾਏ ਉਹ ਹਰ ਇੱਕ ਦੀ ਸਵਾਰੀ ਹੈ। ਉਹ ਤਾਂ ਵਿਚਾਰਾ ਪੈਦਲ ਤੁਰਦਾ ਨਹੀਂ। ਜਿਵੇਂ ਹੁਣ ਗਣੇਸ਼ ਜੀ ਹੈ, ਜੇ ਹੁਣ ਗਣੇਸ਼ ਜੀ ਨੇ ਤੁਰਨਾ ਹੈ, ਤੁਰ ਨਹੀਂ ਸਕਦੇ, ਉਹ ਵੈਸੇ ਹੀ ਹਾਥੀ ਦੀ ਸੁਣ ਆਏ, ਉਹ ਚੂਹੇ ਤੇ ਬੈਠਦੇ ਨੇ। ਉਹਨਾਂ ਦੀ ਸਵਾਰੀ ਜਿਹੜੀ ਹੈ ਉਹ ਚੂਹਾ ਹੈ। ਹੁਣ ਜਿਹੜੇ ਸ਼ਿਵ ਜੀ, ਕਿਉਂਕਿ ਸ਼ਿਵ ਜੀ ਦਾ ਸੰਬੰਧ ਇਹ ਜਿਹੜੇ ਬਾਕੀ ਬਹੁਤ ਸਾਰੇ ਦੇਵਤੇ ਤਾਂ ਨਾਰਥ ਵਾਲਿਆਂ ਨੇ ਬਾਅਦ ਚ ਬਣਾਏ, ਲੇਕਿਨ ਸ਼ਿਵ ਜੀ ਦਾ ਸੰਬੰਧ ਇਹ ਕਿਹਾ ਜਾਂਦਾ ਹੈ ਕਿਉਂਕਿ ਜੇ ਤੁਸੀਂ ਸ਼ਿਵ ਜੀ ਦੀ ਸ਼ਕਲੋ ਸੂਰਤ ਵੀ ਦੇਖੋ ਤੇ ਉਹ ਡਰੈਵਿਡਨ ਰੇਸ ਦਾ ਹੀ ਲੱਗਦਾ, ਉਹੀ ਕਾਲਾ ਬਣਾਇਆ ਹੋਇਆ। ਹਾਲਾਂ ਉਹਦੇ ਨਾਲ ਗੋਰੀ ਪਾਰਬਤੀ ਇਹਨਾਂ ਨੇ ਆਪਣੀ ਬਿਠਾਈ ਹੈ ਬਾਅਦ ਚ। ਲੇਕਿਨ ਉਹ ਜਦੋਂ ਇੰਡਸ ਵੈਲੀ ਜਿਹੜੀ ਪੁਰਾਤਨ, ਜਦੋਂ ਕਿ ਤਾਮਿਲ ਇਸ ਖਿੱਤੇ ਦੇ ਉੱਤੇ ਜਿਹੜਾ ਪੰਜਾਬ ਦਾ ਖਿੱਤਾ ਵੀ ਹੈ, ਇੰਡਸ ਵੈਲੀ ਸਿਵਲਾਈਜੇਸ਼ਨ ਜਿਹਨੂੰ ਕਹਿੰਦੇ ਨੇ, ਸਿੰਧ ਤੋਂ ਲੈ ਕੇ ਇਹ ਸਾਰੇ ਖੇਤਰ 'ਚ, ਤੇ ਉਹਨਾਂ ਦਾ ਦੇਵਤਾ ਸ਼ਿਵ ਜੀ ਸੀ। ਉਹ ਇਸ ਲਈ ਸਾਊਥ ਦੇ ਵਿੱਚ ਸ਼ਿਵ ਦੀ ਵਿਸ਼ਨੂੰ ਮੰਦਿਰ ਤੁਹਾਨੂੰ ਨਹੀਂ ਮਿਲਣਗੇ, ਸ਼ਿਵ ਦੇ ਉੱਤੇ ਹੀ ਫੋਕਸ ਹੁੰਦਾ ਹੈ। ਜਾਂ ਫਿਰ ਸ਼ਿਵ ਦਾ ਪੁੱਤਰ ਗਣੇਸ਼, ਜਿਹਦੇ ਨਾਲ ਬਾਅਦ 'ਚ ਬਹੁਤ ਸਾਰੀਆਂ ਕਹਾਣੀਆਂ ਉਹਨਾਂ ਨੇ ਗਣੇਸ਼ ਜੀ ਨਾਲ ਜੋੜ ਦਿੱਤੀਆਂ ਨੇ। ਹੁਣ ਜਿਹੜੀ ਸ਼ਿਵ ਜੀ ਦੀ ਸਵਾਰੀ ਹੈ ਉਹ ਬੈਲ ਹੈ, ਉਹਨੂੰ ਨੰਦੀ ਕਹਿੰਦੇ ਨੇ। ਹੁਣ ਤੁਸੀਂ ਹਿੰਦੂ ਤਵੀਆਂ ਦਾ ਸਿੰਬੋਲਿਜ਼ਮ ਦੇਖੋ ਕਿ 75 ਸਾਲ ਬਾਅਦ ਉਦੋਂ ਰਾਜਗੋਪਾਲਾਚਾਰੀਆ ਨੇ ਕੀ ਕਿਹਾ, ਨਹਿਰੂ ਤਾਂ ਆਪਣੇ ਆਪ ਨੂੰ ਏਥੀਇਸਟ ਹੀ ਕਹਿੰਦਾ ਸੀ, ਉਹ ਰੱਖਤਾ। ਹੁਣ ਉਹ ਸਪੀਕਰ ਦੀ ਕੁਰਸੀ ਦੇ ਨੇੜੇ ਉਹ ਸ਼ਿਵਜੀ ਵਾਲਾ, ਕਿਉਂਕਿ ਆਲਰੇਡੀ ਜੇ 2024 ਚ ਇਹਨਾਂ ਦਾ ਦਾਅ ਲੱਗ ਗਿਆ ਤੇ ਕਨਸਟੀਟਿਊਸ਼ਨਲੀ ਹੀ ਇਹਨਾਂ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਡਿਕਲੇਅਰ ਕਰਕੇ ਮਨੂ ਸਮ੍ਰਿਤੀ ਨੂੰ ਕਨਸਟੀਟਿਊਸ਼ਨ ਬਣਾ ਦੇਣਾ। ਔਰ ਬਾਕੀ ਹੁਣ ਇਸ ਸਾਰੇ 'ਚ ਹੁਣ ਚੋਲ ਵੰਸ਼ ਨਾਲ ਜਾਂ ਤਮਿਲਾਂ ਨਾਲ ਕੀ ਸੰਬੰਧ ਜੋੜ, ਤੁਸੀਂ ਪਿਛਲੇ ਪੀਰੀਅਡ 'ਚ ਦੇਖੋਗੇ ਇਹਨਾਂ ਦੀ ਦਿੱਕਤ ਇਹ ਹੋ ਰਹੀ ਹੈ ਹਿੰਦੂ ਤਵੀਆਂ ਦੀ, ਕਿ ਹਿੰਦੂ ਤਵੀਆਂ ਦਾ ਏਜੰਡਾ ਤਾਂ ਇਹ ਹਿੰਦੂ ਹਾਰਟਲੈਂਡ 'ਚ, ਜਿਹਨੂੰ ਕਾਊ ਬੈਲਟ ਵੀ ਕਹਿੰਦੇ ਨੇ। ਹੁਣ ਜਿਹੜੀਆਂ ਦੱਖਣ ਦੀਆਂ, ਜਿੱਥੇ ਕਿ ਡਰੈਵਿਡਨ ਰੇਸ ਦੇ ਲੋਕ ਰਹਿੰਦੇ ਨੇ, 5 ਸਟੇਟਾਂ ਨੇ, ਉਹਨਾਂ 'ਚ ਸਿਰਫ ਇੱਕ ਬੀਜੇਪੀ ਦੇ ਕੋਲ ਸੀ, ਕਰਨਾਟਕਾ, ਉਹ ਵੀ ਹੱਥੋਂ ਨਿਕਲ ਗਈ। ਬਾਕੀ ਜਿਹੜੀਆਂ ਨੇ ਤਮਿਲਨਾਡੂ, ਤੇਲੰਗਾਨਾ, ਆਂਧਰਾ ਔਰ ਕੇਰਲਾ, ਉਹਦੇ 'ਚ ਇਹਨਾਂ ਦੀਆਂ ਹਕੂਮਤਾਂ ਨਹੀਂ ਨੇ। ਹੁਣ ਇਹ ਬਦੋ ਬਦੀ ਸਾਊਥ ਨੂੰ ਨਾਲ ਨੂੜਨਾ ਚਾਹੁੰਦੇ ਨੇ, ਦੱਸਣ ਦੇ ਲਈ ਕਿ ਜੀ ਭਾਵੇਂ ਜਿਹੜਾ ਹੈ ਉਹ ਤੁਹਾਡੀ ਜ਼ਬਾਨ ਹਿੰਦੀ ਨਹੀਂ ਹੈ, ਤੁਸੀਂ ਤਾਮਿਲ ਹੋ, ਹਿੰਦੀ ਤੋਂ ਤਾਂ ਤੁਹਾਨੂੰ ਤੁਸੀਂ ਵੜ ਨਹੀਂ ਦਿੰਦੇ ਆਪਣੇ ਸੂਬਿਆਂ 'ਚ, ਪਰ ਦੇਖੋ ਸਾਡਾ ਸਬੰਧ, ਅਸੀਂ ਦੇਖੋ ਤੁਹਾਡਾ ਇਹ ਜਿਹੜਾ ਲਿਆ ਕੇ ਸਥਾਪਿਤ ਕਰ ਦਿੱਤਾ ਹੈ, ਔਰ ਸੰਗੋਲ, ਔਰ ਇਹ ਸੰਗੋਲ ਤੁਹਾਡੇ ਚੋਲ ਖਾਨਦਾਨ ਦਿਆਂ ਦਾ ਸੀ। ਦੇਖੋ ਅਸੀਂ ਤਾਂ ਸ਼ਿਵ ਜੀ ਦਾ ਨੰਦੀ ਜਿਹੜਾ, ਅਸੀਂ ਤਾਂ ਬੈਲ ਨੂੰ ਆਪਣੇ ਕੋਲ ਬਿਠਾ ਲਿਆ। ਨਹੀਂ, ਸ਼ਿਵ ਜੀ ਤਾਂ ਆਪੇ ਹੀ ਆ ਗਿਆ ਜਦੋਂ ਉਹਨਾਂ ਦਾ ਨੰਦੀ ਆ ਗਿਆ। ਔਰ ਇਸ ਸਾਰੇ ਨੂੰ ਅਸੀਂ ਸਮਝਦੇ ਹਾਂ ਵੀ ਇਹ ਮੱਚ ਮੋਰ ਇੰਪੋਰਟੈਂਟ ਡਿਬੇਟ ਹੈ। ਬਾਕੀ ਤਾਂ ਹੈ ਕਿ ਜੀ ਉਦਘਾਟਨ ਉਹਨੇ ਕਰਨਾ ਹੈ ਕਿ ਉਹਨੇ ਕਰਨਾ ਹੈ, ਲੇਕਿਨ ਇਸ ਸਾਰੇ 'ਚੋਂ ਤੁਸੀਂ ਦੇਖਦੇ ਹੋ ਕਿ ਵੀ ਹਰ ਸਟੈਪ ਦੇ ਉੱਤੇ, ਹਾਲਾਂ ਹਿੰਦੂ ਤਵੀ ਜਿੰਨੇ ਕਿਸੇ ਪੁਲ ਦਾ ਉਦਘਾਟਨ ਹੁੰਦਾ ਹੈ, ਕਿਸੇ ਬਿਲਡਿੰਗ ਦਾ ਹੁੰਦਾ ਹੈ, ਰੇਲਵੇ ਲਾਈਨ ਦਾ ਹੁੰਦਾ ਹੈ, ਨਾਰੀਅਲ ਤੋੜਨਾ, ਪੁਜਾਰੀਆਂ ਨੂੰ ਸੱਦ ਕੇ ਪੂਜਾ ਕਰਵਾਣੀ, ਇਹ ਤਾਂ ਕਾਂਗਰਸ ਦੇ ਰੂਲ 'ਚ ਵੀ ਰਿਹਾ। ਲੇਕਿਨ ਹੁਣ ਜਿਸ ਤੇਜ਼ੀ ਦੇ ਨਾਲ, ਹੁਣ ਈਵਨ ਆਸਟ੍ਰੇਲੀਆ ਦੇ ਵਿੱਚ ਜਿਹੜਾ ਇਹਦਾ ਮੋਦੀ ਦਾ ਔਰ ਐਲਬਨੀਜ਼ ਦਾ ਜੁਆਇੰਟ ਫੰਕਸ਼ਨ ਸੀ, ਉਹਦੇ 'ਚ ਵੇਦ ਮੰਤਰਾਂ ਦਾ ਉਚਾਰਨ ਇਹ ਉਹਨਾਂ ਨੂੰ ਪੂਰਾ ਜ਼ਰੂਰੀ ਬਣਾ ਦਿੱਤਾ ਹੈ। ਔਰ ਹੁਣ ਤੁਸੀਂ ਈਵਨ ਸੋਸ਼ਲ ਮੀਡੀਆ ਤੇ ਦੇਖੋਗੇ ਜਿਹੜੇ ਇਹਨਾਂ ਦੇ ਕੁਇਜ਼ ਟੈਸਟ ਹੋ ਰਹੇ ਹੁੰਦੇ ਨੇ, ਜੇ ਹਿੰਦੂਆਂ ਦੇ ਪੁਰਾਣ ਕਿੰਨੇ ਨੇ, ਉਹਨਾਂ ਦਾ ਗਾਇਤਰੀ ਮੰਤਰ ਕਿਹਨੇ ਲਿਖਿਆ, ਗੀਤਾ ਕਿਹਨੇ ਲਿਖੀ, ਹੁਣ ਤੁਸੀਂ ਹੁਣ ਦੇਖੋਗੇ। ਔਰ ਉਹ ਉਹਨਾਂ ਦੇ ਇੰਨੇ ਤੇਜ਼ੀ ਨਾਲ ਦੱਸ ਰਹੇ ਹੁੰਦੇ ਨੇ ਜੀ ਗੀਤਾ ਵੇਦ ਵਿਆਸ ਨੇ ਲਿਖੀ ਹੈ ਨਾ, ਜਿਹੜਾ ਮਹਾਭਾਰਤ ਹੈ ਉਹਨੇ ਲਿਖਿਆ, ਜਿਹੜੇ ਪੁਰਾਣ ਨੇ ਉਹ 18 ਨੇ, ਵੇਦ ਇਹ ਨੇ, ਯਾਨੀ ਉਹਨਾਂ ਨੇ ਇੰਨੀ ਤੇਜ਼ੀ ਦੇ ਨਾਲ ਆਪਣਾ ਇਹ ਸਾਰਾ ਜਿਹੜਾ ਹੈ ਉਸ ਨੂੰ ਬਿਆਨਿਆ ਹੋਇਆ ਕਿ ਇਹ ਈਵਨ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਕੋਈ ਡਿਬੇਟ ਨਹੀਂ, ਅਦਰ ਦੈਨ ਕਿ ਕਿਉਰਿਓਸਿਟੀ ਇਹ ਸਾਬਤ ਕਰਨ ਲਈ ਜੀ, ਕਿਉਂਕਿ ਨਹਿਰੂ ਨੂੰ ਰਾਜਗੋਪਾਲਾਚਾਰੀਆ ਨੇ ਦਿੱਤਾ ਸੀ, ਉਹਨੇ ਚੁਕਾ ਕੇ ਦੇਖੋ ਮਿਊਜ਼ੀਅਮ 'ਚ ਰਖਾ ਦਿੱਤਾ ਸੀ। ਅਸੀਂ ਸ਼ਿਵ ਜੀ ਦਾ ਨੰਦੀ ਲਿਆ ਕੇ ਸਪੀਕਰ ਦੇ ਕੋਲ ਬਿਠਾ ਦਿੱਤਾ ਤੇ ਬੋਲੋ ਭਾਰਤ ਮਾਤਾ ਕੀ ਜੈ ਤੇ ਜੈ ਸ਼੍ਰੀ ਰਾਮ ਤੇ ਜੈ ਸ਼ਿਵ, ਨਵਾਂ ਨਾਰਾ। ਹੁਣ ਸਾਊਥ ਨੂੰ ਇਹਨਾਂ ਨੇ ਕਾਬੂ ਕਰਨ ਲਈ ਜੈ ਸ਼ਿਵ ਸ਼ੰਕਰ ਕਰਨਗੇ, ਰਾਮਚੰਦਰ ਵਾਲੀ ਬੈਲਟ ਤਾਂ ਉਹਨਾਂ ਨੇ ਕਾਬੂ ਕਰ ਹੀ ਲਈ ਹੋਈ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੇ ਨੇ ਬ੍ਰੇਕ, ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।